ਇਮਰਾਨ ਖਾਨ ਦੇ ਦੌਰ 'ਚ ਆਈਐਸਆਈ ਦੇ ਲੈਫਟੀਨੈਂਟ ਜਨਰਲ ਜਾਂ ਪ੍ਰਧਾਨ ਰਹਿ ਚੁੱਕੇ ਫੈਜ਼ ਹਮੀਦ ਹੋਣਾ ਨੂੰ ਕੋਰਟ ਮਾਰਸ਼ਲ ਦੀ 15 ਮਹੀਨਿਆਂ ਦੀ ਕਾਰਵਾਈ ਤੋਂ ਬਾਅਦ ਹੁਣ ਸਜ਼ਾ ਸੁਣਾ ਦਿੱਤੀ ਗਈ ਹੈ। ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ਆਈਐਸਪੀਆਰ ਮੁਜਬ ਉਹਨਾਂ ਦੇ ਉੱਤੇ 4 ਇਲਜ਼ਾਮ ਸਨ ਜਿਹੜੇ ਕਿ ਸਾਬਤ ਹੋਏ, ਜਿਹਦੇ ਤੋਂ ਬਾਅਦ ਉਹਨਾਂ ਨੂੰ 14 ਸਾਲ ਕੈਦ ਦੇ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ ਹੈ। ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ਦਾ ਆਖਣਾ ਹੈ ਕਿ ਉਹਨਾਂ ਦੇ ਜਿਹੜੇ 4 ਇਲਜ਼ਾਮ ਸਾਬਤ ਹੋਏ ਉਹ ਇਹ ਸੀ ਕਿ ਉਹਨਾਂ ਨੇ ਆਪਣੇ ਮਰਤਬੇ ਤੇ ਰਹਿੰਦਿਆਂ ਹੋਇਆਂ ਸਿਆਸੀ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਦੇ ਵਿੱਚ ਹਿੱਸਾ ਲਿਆ। ਇਹਦੇ ਨਾਲ ਉਹਨਾਂ ਨੇ ਅਫੀਸ਼ੀਅਲ ਸੀਕ੍ਰੇਟ ਐਕਟ ਜਿਹੜਾ ਉਹਦੀ ਉਲੰਘਣਾ ਕੀਤੀ। ਇਸ ਤੋਂ ਅੱਡ ਉਹਨਾਂ ਨੇ ਰਿਆਸਤ ਦੀ ਸਲਾਮਤੀ ਔਰ ਫਾਇਦਿਆਂ ਨੂੰ ਨੁਕਸਾਨ ਵੀ ਅਪਣਾਇਆ, ਜਦ ਕਿ ਆਪਣੇ ਇਖਤਿਆਰਾਂ ਨੂੰ ਤੇ ਹਕੂਮਤੀ ਵਸੀਲਿਆਂ ਨੂੰ ਆਪਣੇ ਜ਼ਾਤੀ ਇਸਤੇਮਾਲ ਦੇ ਵਿੱਚ ਲਿਆਂਦਾ। ਨਾਲ ਹੀ ਫੌਜ ਵੱਲੋਂ ਆਖਿਆ ਗਿਆ ਹੈ ਕਿ 15 ਮਹੀਨਿਆਂ ਦੀ ਇਸ ਕਾਰਵਾਈ ਤੋਂ ਬਾਅਦ ਜਿਹੜੀ ਸਜ਼ਾ ਸੁਣਾਈ ਗਈ ਹੈ, ਇਹਦੇ ਵਿੱਚ ਉਹਨਾਂ ਨੂੰ ਆਪਣੀ ਮਰਜ਼ੀ ਦਾ, ਆਪਣੀ ਪਸੰਦ ਦਾ ਵਕੀਲ ਕਰਨ ਦਾ ਵੀ ਇਖਤਿਆਰ ਦਿੱਤਾ ਗਿਆ ਸੀਗਾ, ਜਿਹੜਾ ਕਿ ਉਹਨਾਂ ਕੀਤਾ। ਹੋਰ ਹੁਣ ਇਹ ਸਜ਼ਾ ਤੋਂ ਬਾਅਦ ਉਹ ਅਗਰ ਚਾਹਣ ਤੇ ਇਹਨੂੰ ਇਸ ਤੋਂ ਉਤਲੇ ਅਪੀਲ ਵਾਲਾ ਜਿਹੜਾ ਟਿਕਾਣਾ ਹੈ ਉੱਥੇ ਚੈਲੰਜ ਵੀ ਕਰ ਸਕਦੇ ਨੇ। ਯਾਦ ਰਵੇ ਕਿ ਫੈਜ਼ ਹਮੀਦ ਹੋਣਾ ਨੂੰ ਇਮਰਾਨ ਖਾਨ ਦੇ ਲਾਗੇ ਦਾ ਜਰਨਲ ਜਾਣਿਆ ਜਾਂਦਾ ਸੀਗਾ ਔਰ ਆਖਿਆ ਜਾਂਦਾ ਸੀਗਾ ਕਿ ਫੈਜ਼ ਹਮੀਦ ਹੋਣੇ ਨੇ ਜਿਹੜੇ ਇਹ ਆਉਣ ਵਾਲੇ ਵੇਲੇ ਦੇ ਵਿੱਚ ਪਾਕਿਸਤਾਨੀ ਫੌਜ ਮੁਖੀ ਬਣਨ ਦੇ ਅਹਿਲ ਸਨ ਔਰ ਇਮਰਾਨ ਖਾਨ ਦੀ ਵੀ ਰੀਝ ਸੀ ਕਿ ਇਹਨਾਂ ਨੂੰ ਫੌਜ ਮੁਖੀ ਬਣਾਇਆ ਜਾਏ।